ਪੰਜਾਬੀ ਰੇਡੀਓ USA ਪੇਸ਼ ਕਰਦਾ ਹੈ ਅੱਜ ਦਾ ਦਿਨ ਸਿੱਖ ਇਤਿਹਾਸ ਵਿੱਚ। ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਅਪ੍ਰੈਲ ਦਾ ਦਿਨ 1635 ਪੈਂਦੇ ਖਾਨ ਮੁਗਲ ਫੌਜਾਂ ਨੂੰ ਕਰਤਾਰਪੁਰ ਤੇ ਚੜ੍ਹਾ ਲਿਆਇਆ। ਅਪ੍ਰੈਲ 1635 'ਚ ਗੁਰੂ ਸਾਹਿਬ ਕਰਤਾਰਪੁਰ ਜ਼ਿਲ੍ਹਾ ਜਲੰਧਰ 'ਚ ਰਹਿ ਰਹੇ ਸਨ। ਇਹਨਾਂ ਦਿਨਾਂ 'ਚ ਆਪ ਦੇ ਨਾਲ ਇੱਕ ਜਰਨੈਲ ਪੈਂਦੇ ਖਾਨ ਦੇ ਦਮਾਦ ਨੇ ਗੁਰੂ ਦਰਬਾਰ ਦੀਆਂ ਕੁਝ ਕੀਮਤੀ ਚੀਜ਼ਾਂ ਚੋਰੀ ਕਰ ਲਈਆਂ। ਜਦ ਉਸ ਦੀ ਚੋਰੀ ਫੜੀ ਗਈ ਤਾਂ ਪੈਂਦੇ ਖਾਨ ਮਾਫੀ ਮੰਗਣ ਦੀ ਥਾਂ ਆਕੜ ਗਿਆ ਤੇ 26 ਅਪ੍ਰੈਲ 1635 ਦੇ ਦਿਨ ਜਲੰਧਰ ਤੋਂ ਮੁਗਲ ਫੌਜਾਂ ਚੜ੍ਹਾ ਲਿਆਇਆ। ਇਸ ਲੜਾਈ 'ਚ ਬਹੁਤ ਸਾਰੇ ਮੁਗਲ ਸਿਪਾਹੀ ਮਾਰੇ ਗਏ ਤੇ ਬਹੁਤ ਸਾਰੇ ਸਿੱਖ ਵੀ ਸ਼ਹੀਦ ਹੋਏ। 1635 ਬਿਲਾਸਪੁਰ ਦਾ ਰਾਜਾ ਦੀਪ ਚੰਦ ਚੜ੍ਹਾਈ ਕਰ ਗਿਆ। 1635 ਦੇ ਪਹਿਲੇ ਹਫ਼ਤੇ ਧਮਧਾਨ ਜੀਂਦ ਦੇ ਦੌਰੇ ਤੋਂ ਕੀਰਤਪੁਰ ਪੁੱਜਦੇ ਗੁਰੂ ਸਾਹਿਬ ਨੂੰ ਖਬਰ ਮਿਲੀ ਕਿ ਬਿਲਾਸਪੁਰ ਦਾ ਰਾਜਾ ਦੀਪ ਚੰਦ ਜੋ 26 ਅਪ੍ਰੈਲ 1665 ਦੇ ਦਿਨ ਚੜ੍ਹਾਈ ਕਰ ਗਿਆ ਸੀ ਦੀ ਅੰਤਿਮ ਰਸਮਾਂ 12 ਮਈ ਨੂੰ ਰੱਖੀਆਂ ਗਈਆਂ ਨੇ। ਰਾਜਾ ਦੀਪ ਚੰਦ ਦੀ ਵਿਧਵਾ ਰਾਣੀ ਚੰਪਾ ਨੇ ਆਪਣਾ ਵਜ਼ੀਰ ਕੀਰਤਪੁਰ ਭੇਜਿਆ ਤੇ ਗੁਰੂ ਸਾਹਿਬ ਨੂੰ ਦੀਪ ਚੰਦ ਦੀ ਅਰਦਾਸ ਕਰਨ ਵਾਸਤੇ ਬਿਲਾਸਪੁਰ ਪਹੁੰਚਣ ਵਾਸਤੇ ਅਰਜ਼ ਕੀਤੀ। ਗੁਰੂ ਸਾਹਿਬ 9 ਮਈ ਦੀ ਸਵੇਰ ਨੂੰ ਬਿਲਾਸਪੁਰ ਚਲੇ ਗਏ ਤੇ ਕੀਰਤਪੁਰ ਤੋਂ ਆਪ ਦੀ ਮਾਤਾ ਨਾਨਕੀ, ਮਾਤਾ ਸੁਲੱਖਣੀ, ਮਾਤਾ ਹਰੀ, ਦੀਵਾਨ ਦਰਗਾਹ ਮੱਲ, ਭਾਈ ਦਿਆਲ ਦਾਸ ਤੇ ਕਈ ਹੋਰ ਸਿੱਖ ਵੀ ਆਪ ਦੇ ਨਾਲ ਸਨ। 1915 ਗਦਰ ਪਾਰਟੀ ਦੇ ਵਰਕਰਾਂ ਤੇ ਸਾਜ਼ਿਸ਼ ਕੇਸ ਦੀ ਸੁਣਵਾਈ ਸ਼ੁਰੂ। ਗਦਰ ਲਹਿਰ ਦਾ ਵੱਡਾ ਐਕਸ਼ਨ ਨਾਕਾਮਯਾਬ ਹੋਣ ਮਗਰੋਂ ਗ੍ਰਿਫਤਾਰ ਕੀਤੇ ਗਏ ਗਦਰੀਆਂ ਉੱਪਰ 4 ਮੁਕੱਦਮੇ ਚਲਾਏ ਗਏ। ਇਹਨਾਂ ਨੂੰ ਲਾਹੌਰ ਕੌਂਸਪੀਰੇਸੀ ਕੇਸ ਯਾਨੀ ਲਾਹੌਰ ਸਾਜ਼ਿਸ਼ ਕੇਸ ਦੇ ਨਾਂ ਨਾਲ ਯਾਦ ਕੀਤਾ ਜਾਂਦਾ ਹੈ। ਪਹਿਲਾ ਮੁਕੱਦਮਾ 26 ਅਪ੍ਰੈਲ 1915 ਨੂੰ ਸ਼ੁਰੂ ਹੋਇਆ ਤੇ 13 ਸਤੰਬਰ 1915 ਨੂੰ ਪੰਡਿਤ ਸ਼ਿਵ ਨਾਰਾਇਣ ਤੇ 2 ਅੰਗਰੇਜ਼ ਕਮਿਸ਼ਨਰਾਂ ਨੇ ਫੈਸਲਾ ਸੁਣਾ ਕੇ 82 ਮੁਲਜ਼ਮਾਂ ਯਾਨੀ ਗਦਰੀਆਂ ਚੋਂ ਕਰਤਾਰ ਸਿੰਘ ਸਰਾਭਾ ਜ਼ਿਲ੍ਹਾ ਲੁਧਿਆਣਾ, ਜਗਤ ਸਿੰਘ ਸੁਰ ਸਿੰਘ ਜ਼ਿਲ੍ਹਾ ਲਾਹੌਰ ਹੁਣ ਜ਼ਿਲ੍ਹਾ ਅੰਮ੍ਰਿਤਸਰ, ਹਰਨਾਮ ਸਿੰਘ ਭੱਟੀ ਗੁਰਾਇਆ ਸਿਆਲਕੋਟ, ਬਖਸ਼ੀਸ਼ ਸਿੰਘ ਗਿੱਲਵਾਲੀ ਜ਼ਿਲ੍ਹਾ ਅੰਮ੍ਰਿਤਸਰ, ਸਰੈਣ ਸਿੰਘ ਪੁੱਤਰ ਬੂਰ ਸਿੰਘ ਗਿੱਲਵਾਲੀ, ਸੁਰੈਣ ਸਿੰਘ ਪੁੱਤਰ ਈਸ਼ਰ ਸਿੰਘ ਗਿੱਲਵਾਲੀ ਤੇ ਵਿਸ਼ਨੂੰ ਗਣੇਸ਼ ਪਿੰਗਲੇ ਤੇ 17 ਹੋਰਾਂ ਨੂੰ ਫਾਂਸੀ ਦੀ ਸਜ਼ਾ ਸੁਣਾਈ, ਜਿਸ ਨੂੰ ਬਾਅਦ ਵਿੱਚ ਉਮਰ ਕੈਦ ਵਿੱਚ ਤਬਦੀਲ ਕਰ ਦਿੱਤਾ ਗਿਆ ਸੀ। 1969 'ਚ ਦੁਬਾਰਾ ਮੁੱਖ ਮੰਤਰੀ ਬਣ ਕੇ ਜਸਟਿਸ ਗੁਰਨਾਮ ਸਿੰਘ ਪਹਿਲੇ ਦਿਨ ਤੋਂ ਹੀ ਆਪਣੇ ਦੁਸ਼ਮਣਾਂ ਨੂੰ ਸਜ਼ਾ ਦੇਣ ਦੀ ਨੀਤੀ ਮੁਤਾਬਕ ਕੰਮ ਕਰਨਾ ਸ਼ੁਰੂ ਕਰ ਚੁੱਕਾ ਸੀ। ਇਸ ਪਾਸੇ ਵੱਲ ਪਹਿਲਾ ਐਕਸ਼ਨ ਸੀ 47 ਮਿਊਨਿਸਪਲ ਕਮੇਟੀਆਂ ਦੀਆਂ 23 ਮਾਰਚ 1969 ਨੂੰ ਹੋਣ ਵਾਲੀਆਂ ਚੋਣਾਂ ਮੁਲਤਵੀ ਕਰਨਾ। ਗੁਰਨਾਮ ਸਿੰਘ ਚਾਹੁੰਦਾ ਸੀ ਕਿ ਸ਼ਹਿਰਾਂ 'ਚ ਜਨਸੰਘ ਨੂੰ ਕੁਝ ਫਾਇਦਾ ਪਹੁੰਚਾਇਆ ਜਾ ਸਕੇ। ਇੰਜ ਹੀ 13 ਮਾਰਚ ਨੂੰ ਚੰਡੀਗੜ੍ਹ ਹਵਾਈ ਅੱਡੇ ਤੇ ਉਤਰਦਿਆਂ ਹੀ ਸਾਬਕਾ ਮੁੱਖ ਮੰਤਰੀ ਲਛਮਣ ਸਿੰਘ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ। ਇਹ ਵੀ ਇੱਕ ਬਦਲਾ ਲਊ ਕਾਰਵਾਈ ਸੀ। ਇਸ ਗ੍ਰਿਫਤਾਰੀ ਦੇ ਸਦਮੇ ਨਾਲ ਲਛਮਣ ਸਿੰਘ ਗਿੱਲ ਨੂੰ 26 ਅਪ੍ਰੈਲ 1969 ਦੇ ਦਿਨ ਚੰਡੀਗੜ੍ਹ ਵਿਖੇ ਦਿਲ ਦਾ ਦੌਰਾ ਪਿਆ ਤੇ ਉਹ ਚੜ੍ਹਾਈ ਕਰ ਗਏ। 1982 ਸਿੱਖ ਪੁਲਸੀਆਂ ਨੂੰ ਕੁੱਟ-ਕੁੱਟ ਕੇ ਮਾਰਿਆ। 26 ਅਪ੍ਰੈਲ 1982 ਦੇ ਦਿਨ ਅੰਮ੍ਰਿਤਸਰ 'ਚ 2 ਮੰਦਰਾਂ ਦੇ ਬਾਹਰ ਗਊਆਂ ਦੇ ਵਾਕਿਆਤ ਦੇ ਸਿਲਸਿਲੇ 'ਚ ਪਟਿਆਲੇ ਦੇ ਹਿੰਦੂਆਂ ਨੇ ਵੀ ਇੱਕ ਜਲੂਸ ਕੱਢਿਆ। ਇਸ ਜਲੂਸ ਦੇ ਅੱਗੇ ਤੇ ਪਿੱਛੇ ਪੁਲਿਸ ਦੇ ਕੁਝ ਸਿਪਾਹੀ ਤੈਨਾਤ ਸਨ। ਇਸ ਦੌਰਾਨ ਕੁਝ ਫਿਰਕੂਆਂ ਨੇ ਪੁਲਿਸ ਦੇ ਸਿਪਾਹੀਆਂ ਉੱਤੇ ਪੱਥਰਾਂ ਤੇ ਡੰਡਿਆਂ ਦੀ ਬਾਰਿਸ਼ ਸ਼ੁਰੂ ਕਰ ਦਿੱਤੀ। ਇਸ ਤੇ ਪੁਲਿਸ ਵਾਲੇ ਭੱਜਣ ਲੱਗੇ। ਫਿਰਕੂਆਂ ਨੇ 2 ਸਿੱਖ ਸਿਪਾਹੀਆਂ ਨੂੰ ਫੜ ਲਿਆ ਤੇ ਬੇਤਹਾਸ਼ਾ ਕੁੱਟ-ਕੁੱਟ ਕੇ ਬੇਹੋਸ਼ ਕਰ ਦਿੱਤਾ। ਦੋਵਾਂ 'ਚੋਂ ਇੱਕ ਸਿਪਾਹੀ ਹਰਭਜਨ ਸਿੰਘ ਤਾਂ ਮੌਕੇ 'ਤੇ ਦਮ ਤੋੜ ਗਿਆ, ਪਰ ਸਰਕਾਰ ਨੇ ਉਸ ਨੂੰ 6 ਮਈ 1982 ਨੂੰ ਹਸਪਤਾਲ ਵਿੱਚ ਮਰਿਆ ਐਲਾਨ ਕੀਤਾ। ਇਸ ਕੇਸ 'ਚ ਕਦੇ ਕਿਸੇ ਨੂੰ ਗ੍ਰਿਫਤਾਰ ਨਹੀਂ ਕੀਤਾ ਗਿਆ। 25 ਅਪ੍ਰੈਲ 1982 ਦੇ ਦਿਨ ਦਹਿਸ਼ਤਗਰਦਾਂ ਤੇ ਫਿਰਕੂਆਂ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਦੇ ਸਰੋਵਰ 'ਚ ਸਿਗਰਟਾਂ ਸੁੱਟੀਆਂ। ਇਹ ਹਰਕਤ 25 ਅਪ੍ਰੈਲ ਤੋਂ 3 ਮਈ ਤੱਕ 20 ਵਾਰ ਹੋਈ। ਸਿੱਖਾਂ ਵੱਲੋਂ ਰੰਗੇ ਹੱਥੀਂ ਫੜ ਕੇ ਪੁਲਿਸ ਹਵਾਲੇ ਕੀਤੇ ਬੰਦੇ ਵੀ ਪੁਲਿਸ ਨੇ 295 ਦਫਾ ਵਿੱਚ ਵੀ ਚਾਰਜ ਨਾ ਕੀਤੇ। 1984 ਮੋਗੇ 'ਚ CRPF ਨੇ 1.5 ਦਰਜਨ ਸਿੱਖ ਕਤਲ ਕੀਤੇ। 26 ਅਪ੍ਰੈਲ 1984 ਦੇ ਦਿਨ CRPF ਨੇ ਮੋਗੇ 'ਚ 3 ਗੁਰਦੁਆਰਿਆਂ ਨੂੰ ਘੇਰਾ ਪਾ ਲਿਆ ਤੇ ਤਕਰੀਬਨ 1.5 ਦਰਜਨ ਸਿੱਖ ਕਤਲ ਕੀਤੇ। CRPF ਨੇ ਇਹਨਾਂ 3 ਗੁਰਦੁਆਰਿਆਂ ਦਾ ਪਾਣੀ ਤੇ ਬਿਜਲੀ ਵੀ ਬੰਦ ਕਰ ਦਿੱਤੇ ਤੇ ਸੈਂਕੜੇ ਸਿੱਖ, ਜਿਨ੍ਹਾਂ 'ਚ ਬਹੁਤ ਸਾਰੀਆਂ ਬੀਬੀਆਂ ਤੇ ਬੱਚੇ ਵੀ ਸਨ, ਅੰਦਰ ਕੈਦ ਕਰ ਦਿੱਤੇ। ਅਖੀਰ 9 ਦਿਨ ਮਗਰੋਂ ਅਕਾਲ ਤਖ਼ਤ ਸਾਹਿਬ ਤੋਂ ਵੱਡੇ ਮਾਰਚ ਦੀ ਧਮਕੀ ਮਿਲਣ ਮਗਰੋਂ ਇਹਨਾਂ ਗੁਰਦੁਆਰਿਆਂ ਦਾ ਘੇਰਾ 3 ਮਈ ਨੂੰ ਚੁੱਕਿਆ ਗਿਆ। 26 ਅਪ੍ਰੈਲ 1999 ਦੇ ਦਿਨ ਪੁਲਿਸ ਨੇ ਰਾਜਵੀਰ ਸਿੰਘ ਪੁੱਤਰ ਪ੍ਰੀਤਮ ਸਿੰਘ ਤੇ ਹਰਪਾਲ ਸਿੰਘ ਪੁੱਤਰ ਜਗੀਰ ਸਿੰਘ ਦੋਵੇਂ ਵਾਸੀ ਪਿੰਡ ਜਫਰਵਾਲ ਜ਼ਿਲ੍ਹਾ ਗੁਰਦਾਸਪੁਰ ਨਕਲੀ ਮੁਕਾਬਲੇ ਸ਼ਹੀਦ ਕੀਤੇ। ਇਹ ਸੀ ਸਿੱਖ ਇਤਿਹਾਸ ਦੀਆਂ ਘਟਨਾਵਾਂ 'ਚ 26 ਅਪ੍ਰੈਲ ਦਾ ਦਿਨ।